ਵਾਲੇਕੁਮ। ਮੈਂ ਆ ਰਾਵਲ ਰਾੜ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਸਭ ਤੋਂ ਪਹਿਲੇ ਤੇ ਆਪਣੇ ਉਹਨਾਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਹਾਂ ਜਿਨ੍ਹਾਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਦੇਣ ਔਰ ਘੰਟੀ ਵੀ ਖੜਕਾ ਦੇਣ ਤਾਂ ਕਿ ਵੇਲੇ ਦੀ ਗੱਲ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਅੱਪੜਦੇ ਰਹਿਣ ਤੇ ਤੁਸੀਂ ਵੇਲੇ ਦੀ ਗੱਲ ਵੇਲੇ ਸਿਰ ਵੇਖ ਸਕੋ। ਅੱਜ ਦੀ ਇਸ ਬੈਠਕ ਵਿੱਚ ਅਸੀਂ ਗੱਲ ਕਰਾਂਗੇ ਪੀਡੀਐਮ ਦੀ ਤਹਿਰੀਕ ਦੇ ਹਵਾਲੇ ਨਾਲ ਜਿਹੜੀਆਂ 2-4 ਖਬਰਾਂ ਮਾਰਕੀਟ ਦੇ ਵਿੱਚ ਸਰਗਰਮ ਹੋਈਆਂ ਨੇ। ਮੇਰੇ ਕੋਲ ਅਸਲ ਦੇ ਵਿੱਚ ਕੋਈ ਖਬਰ ਤੇ ਨਹੀਂ ਹੁੰਦੀ, ਨਾ ਹੀ ਮੇਰਾ ਕੋਈ ਇਸ ਤਰ੍ਹਾਂ ਦਾ ਜ਼ਰੀਆ ਹੈ ਕਿ ਮੈਂ ਖਬਰ ਤੱਕ ਪਹੁੰਚ ਸਕਾਂ, ਪਰ ਮੈਂ ਮੌਜੂਦ ਖਬਰਾਂ ਨੂੰ ਪੜ੍ਹ ਕੇ ਆਪਣੇ ਅੰਦਾਜ਼ੇ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ। ਅੱਜ ਵਲੌਗ ਰਿਕਾਰਡ ਕਰਨ ਤੋਂ ਪਹਿਲੇ ਦੋ ਗੱਲਾਂ ਮੇਰੇ ਜ਼ਿਹਨ ਵਿੱਚ ਆ ਰਹੀਆਂ ਸਨ ਕਿ ਸਭ ਤੋਂ ਪਹਿਲੇ ਤੇ ਉਸ ਬੰਦੇ ਦਾ ਪਤਾ ਲਾਇਆ ਜਾਏ ਜਾਂ ਉਸ ਪਾਰਟੀ ਦਾ ਜਿਹੜੀ ਪੀਡੀਐਮ ਦੀ ਮੀਟਿੰਗ ਦੇ ਵਿੱਚ ਜਦੋਂ ਇਵੈਂਟ ਰੱਖਣ ਦੇ ਉੱਤੇ ਬਹਿਸ ਮੁਬਾਸਾ ਹੁੰਦਾ ਹੈ ਤੇ ਜਿਹੜੀ ਵੀ ਪਾਰਟੀ ਜਾਂ ਬੰਦਾ ਇਹ ਤਜਵੀਜ਼ ਦਿੰਦਾ ਹੈ ਕਿ ਇਸ ਇਵੈਂਟ ਦੇ ਦਰਮਿਆਨ ਇੰਨਾ ਲੰਮਾ ਗੈਪ ਹੋਣਾ ਚਾਹੀਦਾ ਹੈ ਉਸ ਦਾ ਕਿਰਦਾਰ ਨੋਟ ਕਰਨ ਵਾਲਾ ਹੈ। ਜਾਂ ਮੁਮਕਿਨ ਹੈ ਕਿ ਜਿਹੜੇ ਲੋਕ ਬਿਹਾਈਂਡ ਦਾ ਸੀਨ ਰਾਬਤੇ 'ਚ ਹੋਣ ਔਰ ਪੀਡੀਐਮ ਦੇ ਹਵਾਲੇ ਨਾਲ ਮੁਜ਼ਾਕਰਾਤ ਕਰ ਰਹੇ ਹੋਣ ਉਹਨਾਂ ਦੀ ਤਰਫੋਂ ਮਿਸਲੀਡ ਕੀਤਾ ਜਾਂਦਾ ਹੋਵੇ। ਇਹਨਾਂ ਦੋਨਾਂ ਦੇ ਵਿੱਚੋਂ ਜਿਹੜਾ ਵੀ ਕੋਈ ਕਿਰਦਾਰ ਇਸ ਹਵਾਲੇ ਨਾਲ ਹੈ ਉਸ ਦੇ ਬਾਰੇ ਛਾਣਬੀਣ ਹੋਣੀ ਚਾਹੀਦੀ ਹੈ। ਦੂਜਾ ਨੁਕਤਾ ਜਿਹੜਾ ਮੇਰੇ ਦਿਮਾਗ ਵਿੱਚ ਆ ਰਿਹਾ ਸੀ ਉਹ ਇਹ ਹੈ ਕਿ ਪੀਪਲਸ ਪਾਰਟੀ ਕਦੇ ਵੀ ਸਿੰਧ ਹਕੂਮਤ ਚੋਂ ਇਸਤੀਫਾ ਨਹੀਂ ਦੇਗੀ ਜਾਂ ਉਹ ਸਿੰਧ ਹਕੂਮਤ ਨਹੀਂ ਤੋੜੇਗੀ। ਇਹ ਨਾਮੁਮਕਿਨ ਗੱਲ। ਇਸ ਹਵਾਲੇ ਨਾਲ ਪੀਪਲਸ ਪਾਰਟੀ ਦੇ ਚੌਧਰੀ ਨਿਸਾਰ ਇਤਜ਼ਾਜ਼ ਅਹਿਸਨ ਹੋਰਾਂ ਨੇ ਇੱਕ ਬਿਆਨ ਦਿੱਤਾ ਔਰ ਉਹਨਾਂ ਦੇ ਬਿਆਨ ਤੋਂ ਬਾਅਦ ਹੁਣ ਇਹ ਗੱਲ ਸਾਹਮਣੇ ਆਈ ਹੈ ਖਬਰ ਬਣ ਕੇ ਕਿ ਆਸਿਫ ਅਲੀ ਜ਼ਰਦਾਰੀ ਸਾਹਿਬ ਨਵਾਜ਼ ਸ਼ਰੀਫ ਦੇ ਉੱਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਨੇ, ਲਿਹਾਜ਼ਾ ਉਹ ਇਸਤੀਫਿਆਂ ਤੋਂ ਇਲਾਵਾ ਪੀਡੀਐਮ ਦੀ ਇਸ ਤਹਿਰੀਕ ਦੇ ਹਵਾਲੇ ਨਾਲ ਜਿਹੜਾ ਹੈ ਉਹ ਕੁਝ ਗਰੰਟੀਆਂ ਚਾਹੁੰਦੇ ਨੇ। ਆਸਿਫ ਅਲੀ ਜ਼ਰਦਾਰੀ ਦੇ ਪਿੱਛੇ ਹਟਣ ਦੇ ਹਵਾਲੇ ਨਾਲ ਦੋ ਨੁਕਤੇ ਮੇਰੇ ਦਿਮਾਗ ਵਿੱਚ ਆਉਂਦੇ ਨੇ। ਨੰਬਰ 1 ਕਿ ਪੀਡੀਐਮ ਦੀ ਇਸ ਤਹਿਰੀਕ ਦੇ ਵਿੱਚ ਬਿਲਾਵਲ ਭੁੱਟੋ ਜ਼ਰਦਾਰੀ ਉਸ ਤਰ੍ਹਾਂ ਲੀਡਰ ਬਣ ਕੇ ਸਾਹਮਣੇ ਨਹੀਂ ਆਏ ਜਿਸ ਤਰੀਕੇ ਨਾਲ ਮਰੀਮ ਨਵਾਜ਼ ਇੱਕ ਲੀਡਰ ਬਣ ਕੇ ਸਾਹਮਣੇ ਆਈ ਹੈ। ਮੇਰੇ ਨਾਕਸ ਜੇ ਤਜਜ਼ੀਏ ਮੁਤਾਬਕ ਬਿਲਾਵਲ ਭੁੱਟੋ ਜ਼ਰਦਾਰੀ ਦਾ ਉਸ ਤਰ੍ਹਾਂ ਲੀਡਰ ਨਾ ਬਣਨ ਦਾ ਕਾਰਨ ਕੀ ਹੈ ਕਿ ਉਹਨਾਂ ਪੀਡੀਐਮ ਦੇ ਮੁਸ਼ਤਰਕਾ ਮੌਕਫ ਤੋਂ ਹਟ ਕੇ ਜਿਹੜਾ ਮੌਕਫ ਅਪਣਾਇਆ ਹੈ, ਖਾਸ ਕਰ ਗਿਲਗਿਤ ਔਰ ਬਲਤਿਸਤਾਨ ਦੇ ਇਲੈਕਸ਼ਨਾਂ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਕਿਰਦਾਰ ਨਿਭਾਇਆ ਹੈ ਜਾਂ ਉਸ ਹਕੂਮਤ ਨੂੰ ਹਾਸਲ ਕਰਨ ਵਾਸਤੇ ਜਿਸ ਤਰੀਕੇ ਨਾਲ ਉਹਨਾਂ ਨੇ ਮਿਹਨਤ ਕੀਤੀ ਹੈ, ਉਹ ਇੱਕ ਤਰ੍ਹਾਂ ਇਸਟੈਬਲਿਸ਼ਮੈਂਟ ਦੀ ਤਰਫੋਂ ਸੁੱਟਿਆ ਗਿਆ ਦਾਣਾ ਸੀ। ਹਾਲਾਂਕਿ ਉਹ ਦਾਣਾ ਵੀ ਜਾਲੀ ਦਾਣਾ ਸੀ, ਉਸ ਦਾਣੇ ਦੀ ਹਕੀਕਤ ਕੋਈ ਨਹੀਂ ਸੀ, ਲੇਕਿਨ ਪੀਪਲਸ ਪਾਰਟੀ ਨੇ ਉਹ ਦਾਣਾ ਵੇਖ ਕੇ ਇਹ ਸਮਝਿਆ ਕਿ ਸ਼ਾਇਦ ਸਾਡੇ ਹਵਾਲੇ ਨਾਲ ਹੱਥ ਨਰਮ ਹੋਣ ਜਾ ਰਿਹਾ ਹੈ। ਪਰ ਇਸਟੈਬਲਿਸ਼ਮੈਂਟ ਬੜੀ ਹੀ ਤੇਜ਼ ਤਰਾਰ ਤੇ ਮੱਕਾਰ ਹੈ। ਉਸਨੇ ਦਾਣਾ ਸੁੱਟ ਕੇ ਗੇਮ ਖੇਡੀ ਔਰ ਆਖਰ ਤੇ ਉਹ ਆਪਣੇ ਬੰਦੇ ਜਿਤਾ ਕੇ ਹਕੂਮਤ ਬਣਾਉਣ ਵਿੱਚ ਕਾਮਯਾਬ ਹੋ ਗਈ। ਦੂਜਾ ਪੁਆਇੰਟ ਇਹ ਨਜ਼ਰ ਆਉਂਦਾ ਹੈ ਕਿ ਆਈਜੀ ਸਿੰਧ ਜਦੋਂ ਅਗਵਾ ਹੋਏ ਔਰ ਉਹਨਾਂ ਦੀ ਤਹਿਕੀਕਾਤ ਦੇ ਹਵਾਲੇ ਨਾਲ ਆਰਮੀ ਚੀਫ ਨੇ ਇੱਕ ਰਿਪੋਰਟ ਕੋਈ 12-14 ਦਿਨਾਂ ਬਾਅਦ ਅਨਾਉਂਸ ਕੀਤੀ ਇੱਕ ਪ੍ਰੈਸ ਰਿਲੀਜ਼ ਦੇ ਰੂਪ ਵਿੱਚ, ਤੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੇ ਬਿਨਾਂ ਰਿਪੋਰਟ ਤੇ ਗੌਰ-ਓ-ਹੋਜ਼ ਕੀਤੇ ਬਗੈਰ ਹੀ ਮਤਲਬ ਹੈ ਕਿ ਆਪਣੀ ਪੀਡੀਐਮ ਦੇ ਨਾਲ ਮੁਸ਼ਾਵਰਤ ਕੀਤਿਆਂ ਬਿਨਾਂ ਜਾਂ ਖਾਸ ਕਰ ਉਸ ਹਵਾਲੇ ਨਾਲ ਜਿਹੜਾ ਨੂਨ ਲੀਗ ਦਾ ਇੱਕ ਸਟੇਕ ਬਣਦਾ ਸੀ ਉਸ ਦੇ ਨਾਲ ਮੁਸ਼ਾਵਰਤ ਕੀਤੇ ਬਗੈਰ ਜਲਸੇ ਦੇ ਅੰਦਰ ਬੜੇ ਵਾਸ਼ਗਾਫ ਅਲਫਾਜ਼ ਵਿੱਚ ਉਸ ਰਿਪੋਰਟ ਦੀ ਸਲਾਹਨਾ ਵੀ ਕੀਤੀ ਔਰ ਉਹਨੂੰ ਐਕਸੈਪਟ ਵੀ ਕਰ ਲਿਆ। ਉਸ ਤੋਂ ਅੰਦਾਜ਼ਾ ਹੁੰਦਾ ਸੀ ਕਿ ਉਹਨਾਂ ਨੇ ਉਹ ਦਾਣਾ ਚੁੱਕ ਲਿਆ ਹੈ ਜਿਹੜਾ ਦਾਣਾ ਇਸਟੈਬਲਿਸ਼ਮੈਂਟ ਨੇ ਬੇਵਕੂਫ ਬਣਾਉਣ ਵਾਸਤੇ ਮਾਰਕੀਟ ਵਿੱਚ ਸੁੱਟਿਆ ਸੀ। ਹੋ ਸਕਦਾ ਹੈ ਕਿ ਪੀਪਲਸ ਪਾਰਟੀ ਦੇ ਇਸ ਮੁਬਹਮ ਜਿਹੇ ਕਿਰਦਾਰ ਦੀ ਵਜ੍ਹਾ ਤੋਂ ਆਵਾਮ ਵਿੱਚ ਉਹਨਾਂ ਨੂੰ ਉਸ ਤਰ੍ਹਾਂ ਪਜ਼ਿਰਾਈ ਨਹੀਂ ਮਿਲ ਸਕੀ। ਇਸ ਵਕਤ ਆਸਿਫ ਅਲੀ ਜ਼ਰਦਾਰੀ ਸਾਹਿਬ ਦੇ ਜਿਹੜੇ ਖਦਸ਼ਾਤ ਸਾਹਮਣੇ ਆਏ ਨੇ ਉਹ ਖਦਸ਼ੇ ਇਹ ਨਹੀਂ ਨੇ ਕਿ ਉਹਨਾਂ ਨੂੰ ਨਵਾਜ਼ ਸ਼ਰੀਫ ਦੇ ਉੱਤੇ ਇਤਬਾਰ ਨਹੀਂ। ਹਾਲਾਂਕਿ ਨਵਾਜ਼ ਸ਼ਰੀਫ ਸਾਹਿਬ ਨੇ ਪੀਡੀਐਮ ਦੀ ਮੀਟਿੰਗ ਵਿੱਚ ਉਹਨਾਂ ਨੂੰ ਇਹ ਯਕੀਨ ਦਿਵਾਇਆ ਸੀ ਕਿ ਇਸ ਹਕੂਮਤ ਦੇ ਖਾਤਮੇ ਤੋਂ ਬਾਅਦ ਜਿਹੜੀ ਹਕੂਮਤ ਬਣੇਗੀ ਉਹ 10 ਸਾਲ ਤੱਕ ਸਾਰੀਆਂ ਪਾਰਟੀਆਂ ਦੀ ਮੁਸ਼ਤਰਕਾ ਹਕੂਮਤ ਹੋਵੇਗੀ। ਲੇਕਿਨ ਉਹ ਸਾਰੀ ਪਾਰਟੀਆਂ ਦੀ ਮੁਸ਼ਤਰਕਾ ਹਕੂਮਤ ਜਿਹੜੀ ਹੋਏਗੀ ਉਹ ਇਸੇ ਵਾਲੇ ਨਾਲ ਹੋਏਗੀ ਕਿ ਜਿਸ ਪਾਰਟੀ ਨੇ ਪਾਰਲੀਮੈਂਟ ਵਿੱਚ ਜਿਤਨੀਆਂ ਸੀਟਾਂ ਹਾਸਲ ਕੀਤੀਆਂ ਉਸ ਦੇ ਹਵਾਲੇ ਨਾਲ ਹੀ ਉਹ ਹਕੂਮਤ ਦਾ ਹਿੱਸਾ ਵੀ ਬਣੇਗੀ। ਇਹ ਗੱਲ ਤੇ ਅੰਡਰਸਟੂਡ ਹੈ। ਹੁਣ ਅਸੀਂ ਵੇਖਦੇ ਹਾਂ ਕਿ ਇਸ ਪੀਡੀਐਮ ਦੀ ਤਹਿਰੀਕ ਦੇ ਵਿੱਚ ਮਰੀਮ ਨਵਾਜ਼ ਕਿਸ ਤਰੀਕੇ ਨਾਲ ਇੱਕ ਪਪੂਲਰ ਲੀਡਰ ਬਣ ਕੇ ਸਾਹਮਣੇ ਆਈ ਹੈ।
ਉਹਨਾਂ ਦੇ ਪੰਜਾਬ ਵਿੱਚ ਤੇ ਜਲਸੇ ਰਿਕਾਰਡ ਤੋੜ ਰਹੇ, ਬਲਕਿ ਉਹਨਾਂ ਨੇ KP ਦੇ ਵਿੱਚ ਜਿਹੜੇ 2-4 ਜਲਸੇ ਕੀਤੇ, ਉਹਨਾਂ ਜਲਸਿਆਂ ਦੇ ਵਿੱਚ ਵੀ ਆਵਾਮ ਨੇ ਭਰਪੂਰ ਸ਼ਿਰਕਤ ਕੀਤੀ। ਇਸ ਦੌਰਾਨ ਕੁਝ ਕਾਰਨਰ ਮੀਟਿੰਗ ਸਿੰਧ 'ਚ ਵੀ ਕੀਤੀਆਂ ਗਈਆਂ। ਮਰੀਮ ਨਵਾਜ਼ ਦੀ ਲੀਡਰਸ਼ਿਪ ਦੀ ਤਾਰੀਫ ਐਤਜ਼ਾਜ਼ ਅਹਿਸਨ ਇੱਕ ਵਾਰ ਨਹੀਂ ਕਈ ਵਾਰ ਕਰ ਚੁੱਕੇ ਨੇ। ਉਹਨਾਂ ਦੀ ਤਾਰੀਫ ਤੋਂ ਇਲਾਵਾ ਵੀ ਆਸਿਫ ਅਲੀ ਜ਼ਰਦਾਰੀ ਦੀ ਜਿਹੜੀ ਤੇਜ਼ ਤਰਾਜ਼ ਨਜ਼ਰ ਹੈ, ਉਸ ਨੂੰ ਵੀ ਉਹ ਚੀਜ਼ ਨਜ਼ਰ ਆ ਰਹੀ ਹੋਵੇਗੀ ਕਿ ਆਉਣ ਵਾਲੇ ਵਕਤ ਵਿੱਚ ਮਰੀਮ ਨਵਾਜ਼ ਸ਼ਰੀਫ ਨੂਨ ਲੀਗ ਨੂੰ ਪੰਜਾਬ ਤੱਕ ਮਹਿਦੂਦ ਨਹੀਂ ਰੱਖੇਗੀ, ਬਲਕਿ ਉਸ ਦੀ ਲੀਡਰਸ਼ਿਪ ਦੇ ਵਿੱਚ ਮੁਮਕਿਨ ਹੈ ਕਿ ਉਹ ਸਿੰਧ ਦੀ ਆਵਾਮ ਵਿੱਚ ਵੀ ਮਕਬੂਲੀਅਤ ਹਾਸਿਲ ਕਰ ਜਾਵੇ ਔਰ ਇੱਥੋਂ ਵੀ ਕੁਝ ਨਾ ਕੁਝ ਸੀਟਾਂ ਉਹ ਲੈ ਸਕਦੀ ਹੈ। ਇਸ ਤਰੀਕੇ ਨਾਲ ਆਉਣ ਵਾਲੀ ਹਕੂਮਤ ਵਿੱਚ ਵੱਡਾ ਹਿੱਸਾ ਤੇ ਬਹਰਹਾਲ ਨੂਨ ਲੀਗ ਦਾ ਬਣੇਗਾ ਔਰ ਮੁਮਕਿਨ ਹੈ ਕਿ ਉਹ ਸਿੰਧ ਹਕੂਮਤ ਵਿੱਚ ਫਿਰ ਉਸ ਹਵਾਲੇ ਨਾਲ ਆਪਣਾ ਹਿੱਸਾ ਵੀ ਮੰਗਣ, ਜਦ ਕਿ ਇਸ ਵਕਤ ਪੀਪਲਸ ਪਾਰਟੀ ਸਿੰਧ ਹਕੂਮਤ ਵਿੱਚ ਕੱਲ ਮੁਕੱਲੀ ਰਾਜ ਕਰਦੀ ਹੈ। ਇੱਥੇ ਪੀਪਲਸ ਪਾਰਟੀ ਦਾ ਨੁਕਸਾਨ ਹੀ ਹੈ, ਭਾਵੇਂ ਆਉਣ ਵਾਲੇ 10 ਸਾਲਾਂ 'ਚ ਜਿਹੜਾ ਹੈ ਉਹ ਹਕੂਮਤ ਦੇ ਵਿੱਚ ਸ਼ਾਮਿਲ ਰਹੇਗੀ, ਪਰ ਸਿੰਧ ਦੇ ਵਿੱਚ ਵੀ ਉਹਨੂੰ ਹਿੱਸਾ ਦੇਣਾ ਪਏਗਾ ਔਰ ਉਹ ਹਿੱਸਾ ਦੇਣਾ ਦਿਲ ਗੁਰਦੇ ਦਾ ਕੰਮ ਹੈ, ਜਿਹੜਾ ਦਿਲ ਗੁਰਦਾ ਮੇਰਾ ਖਿਆਲ ਜਾਂਦਾ ਹੈ ਪੀਪਲਸ ਪਾਰਟੀ ਦੇ ਕੋਲ ਹਾਲੇ ਮੌਜੂਦ ਨਹੀਂ ਹੈ, ਕਿਉਂਕਿ ਉਹ ਸਮਝਦੀ ਹੈ ਕਿ ਸਿੰਧ ਪੀਪਲਸ ਪਾਰਟੀ ਦਾ ਕਿਲਾ ਹੈ ਔਰ ਸ਼ਾਇਦ ਹਮੇਸ਼ਾ ਰਹਿਣਾ ਚਾਹੀਦਾ ਹੈ। PDM ਦੀ ਤਹਿਰੀਕ ਦੇ ਇਸ ਮੋੜ ਦੇ ਉੱਤੇ ਯਾਦ ਰੱਖੋ ਕਿ ਅਗਰ ਕਿਸੇ ਵੀ ਪਾਰਟੀ ਨੇ ਇਸ ਤਰ੍ਹਾਂ ਦਾ ਕਿਰਦਾਰ ਅਦਾ ਕੀਤਾ ਔਰ ਜਿਸ ਤਰ੍ਹਾਂ ਨਜ਼ਰ ਆ ਰਿਹਾ ਹੈ ਕਿ ਐਸਟੈਬਲਿਸ਼ਮੈਂਟ ਚਾਹੁੰਦੀ ਹੈ ਕਿ ਇਹ ਜਿਹੜੇ ਸੈਨੇਟ ਦੇ ਇਲੈਕਸ਼ਨ ਨੇ ਉਹਨਾਂ ਤੱਕ ਇਹ ਹਕੂਮਤ ਕਾਇਮ ਰਵੇ ਤੇ ਸੈਨੇਟ ਦੇ ਇਲੈਕਸ਼ਨ ਕਾਮਯਾਬੀ ਨਾਲ ਕਰਾਏ ਜਾ ਸਕਣ। ਇਹਨਾਂ ਇਲੈਕਸ਼ਨਾਂ ਦੇ ਵਿੱਚ PTI ਦੇ ਬੰਦੇ ਤੇ ਨਹੀਂ ਜਿੱਤਨੇ, ਪਰ ਐਸਟੈਬਲਿਸ਼ਮੈਂਟ ਦੀ ਬਾਪ ਪਾਰਟੀ ਵਰਗੇ ਬੰਦੇ ਉਹਨਾਂ ਨੇ PTI ਦੇ ਨਾਂ ਤੇ ਜਿਤਾ ਲੈਣੇ ਨੇ। ਇਸ ਤਰੀਕੇ ਨਾਲ ਸੈਨੇਟ ਦੇ ਉੱਤੇ ਉਹਨਾਂ ਦਾ ਜਿਹੜਾ ਕਬਜ਼ਾ ਹੈ ਉਹ ਮੈਜੋਰਟੀ ਦੇ ਨਾਲ ਵੀ ਕਾਇਮ ਹੋ ਜਾਵੇਗਾ ਔਰ ਇਸ ਮੌਕੇ ਤੇ PDM ਦੀ ਤਹਿਰੀਕ ਜਾਂ ਸਿਆਸਤਦਾਨ ਆਪਸ ਵਿੱਚ ਇੱਕ ਦੂਜੇ ਦੇ ਨਾਲ ਇਖਤਲਾਫ ਕਰਦੇ ਹੋਏ ਵੱਖ ਹੁੰਦੇ ਨੇ। ਇਹ ਗੱਲ ਯਾਦ ਰੱਖੋ ਕਿ ਐਸਟੈਬਲਿਸ਼ਮੈਂਟ 2018 ਵਾਲੇ ਇਲੈਕਸ਼ਨ ਦੀ ਫਿਲਮ ਰਿਪੀਟ ਕਰੇਗੀ ਔਰ ਇਸ ਮੌਕੇ ਤੇ ਜਿਹੜੇ ਵੀ ਸਿਆਸਤਦਾਨ ਐਸਟੈਬਲਿਸ਼ਮੈਂਟ ਦੀ ਸਹੂਲਤਕਾਰੀ ਦਾ ਕਿਰਦਾਰ ਅਦਾ ਕਰਨਗੇ ਉਹਨਾਂ ਨੂੰ ਉਹਨਾਂ ਦੇ ਜੁੱਸੇ ਦੇ ਹਿਸਾਬ ਨਾਲ ਹਿੱਸਾ ਮਿਲ ਜਾਏਗਾ। ਪਰ ਉਸ ਦਾ ਨੁਕਸਾਨ ਕੀ ਹੋਏਗਾ ਕਿ ਜਿਹੜੇ ਸਿਆਸਤਦਾਨ ਐਸਟੈਬਲਿਸ਼ਮੈਂਟ ਨਾਲ ਮਿਲ ਕੇ ਨਹੀਂ ਚੱਲਣਗੇ, ਜਿਹੜੇ ਗੇਟ ਨੰਬਰ 4 ਦੇ ਚਪੜਾਸੀ ਨਹੀਂ ਬਣਨਗੇ, ਉਹਨਾਂ ਨੂੰ ਇਸ ਤਰ੍ਹਾਂ ਦੇ ਕਾਨੂੰਨ ਬਣਾ ਕੇ ਰਸਤੇ ਚੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾਏਗੀ, ਜਿਸ ਤਰੀਕੇ ਨਾਲ ਪੁਰਾਣੀਆਂ ਰਵਾਇਤਾਂ ਦੇ ਵਿੱਚ ਲੀਡਰਸ਼ਿਪ ਨੂੰ ਰਾਹ ਚੋਂ ਹਟਾਇਆ ਜਾਂਦਾ ਰਿਹਾ। ਇਸ ਦਾ ਸਭ ਤੋਂ ਵੱਡਾ ਨੁਕਸਾਨ ਮੁਲਕ ਨੂੰ ਹੋਏਗਾ। ਪਹਿਲੀ ਬਾਹਰਲੀ ਦੁਨੀਆ ਦੇ ਵਿੱਚ ਸਾਡੇ ਪਾਸਪੋਰਟ ਔਰ ਸਾਡੀਆਂ ਅਦਾਲਤਾਂ ਔਰ ਸਾਡੀ ਹਕੂਮਤ ਦੇ ਫੈਸਲਿਆਂ ਨੂੰ ਮਸ਼ਕੂਕ ਨਜ਼ਰ ਨਾਲ ਵੇਖਿਆ ਜਾਂਦਾ ਹੈ ਔਰ ਡੀਪ ਸਟੇਟ ਦੇ ਹਵਾਲੇ ਨਾਲ ਸਾਨੂੰ ਜਾਣਿਆ ਜਾਂਦਾ ਹੈ। ਤੇ ਅਗਰ ਇਸ ਤਰ੍ਹਾਂ ਹੋਇਆ ਤੇ ਆਉਣ ਵਾਲੇ ਵਕਤ ਵਿੱਚ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪਾਕਿਸਤਾਨ ਨੂੰ ਬਹਿਸੀਅਤ ਡੀਪ ਸਟੇਟ ਦੇ ਪੜ੍ਹਾਇਆ ਜਾਵੇਗਾ। ਇਸ ਮੌਕੇ ਤੇ ਸਭ ਤੋਂ ਵਧੀਆ ਕਿਰਦਾਰ ਪੰਜਾਬ ਦਾ ਬਣਦਾ ਹੈ ਕਿ ਪੰਜਾਬ ਬਾਹਰ ਨਿਕਲੇ ਔਰ PDM ਦੀ ਇਸ ਤਹਿਰੀਕ ਦਾ ਸਾਥ ਦੇਵੇ ਔਰ ਇਹ ਜਿਹੜੇ ਇਤਨੇ ਲੰਬੇ ਗੈਪ ਨੇ ਇਹਨਾਂ ਨੂੰ ਖਤਮ ਕੀਤਾ ਜਾਏ। ਲੌਂਗ ਮਾਰਚ ਤੋਂ ਪਹਿਲੇ ਹਫਤੇ ਦੇ ਵਿੱਚ ਕਮ ਸੇ ਕਮ 1-2 ਜਲਸੇ ਹੋਣੇ ਜ਼ਰੂਰੀ ਨੇ ਤਾਂ ਕਿ ਆਵਾਮ ਦੇ ਵਿੱਚ ਜਿਹੜੀ ਤਹਿਰੀਕ ਹੈ ਉਸ ਦੀ ਆਗਾਹੀ ਬਰਕਰਾਰ ਰਵੇ ਔਰ ਆਵਾਮ ਦਾ ਜਿਹੜਾ ਜਜ਼ਬਾ ਹੈ ਉਸ ਨੂੰ ਕਾਇਮ ਔਰ ਜ਼ਿੰਦਾ ਰੱਖਿਆ ਜਾਏ। ਵਰਨਾ ਯਾਦ ਰੱਖੋ ਨਵਾਜ਼ ਸ਼ਰੀਫ ਦੇ ਉਹ ਲਫ਼ਜ਼ ਜਿਹੜੇ ਉਹਨੇ ਕਹੇ ਸਨ ਕਿ ਅਸੀਂ 73 ਸਾਲ ਤੋਂ ਗੁਲਾਮ ਚਲੇ ਆ ਰਹੇ ਹਾਂ ਤੇ ਆਉਣ ਵਾਲੇ 73 ਸਾਲ ਤੱਕ ਵੀ ਉਹ ਗੁਲਾਮੀ ਖਤਮ ਨਹੀਂ ਹੋਵੇਗੀ, ਲੇਕਿਨ ਨਜ਼ਰ ਇੰਝ ਆਉਂਦਾ ਹੈ ਕਿ ਉਹ ਆਉਣ ਵਾਲੇ 173 ਸਾਲ ਤੱਕ ਇਹ ਗੁਲਾਮੀ ਖਤਮ ਨਹੀਂ ਹੋਣੀ ਔਰ ਇਸ ਗੁਲਾਮੀ ਦਾ ਸਭ ਤੋਂ ਵੱਡਾ ਨੁਕਸਾਨ ਪੰਜਾਬ ਨੂੰ ਹੈ। ਇਹ ਸੋਚਣਾ ਪੰਜਾਬੀਆਂ ਦਾ ਕੰਮ ਹੈ ਕਿ ਅਸੀਂ ਜਿਹੜੇ 150 ਸਾਲ ਤੋਂ ਗੁਲਾਮ ਚੱਲੇ ਆ ਰਹੇ ਹਾਂ, ਆਪਣੀ ਜ਼ਬਾਨ, ਸਕਾਫਤ, ਕਲਚਰ, ਹੱਕ ਤੇ ਹਕੂਕ ਸਾਰੇ ਅਸੀਂ ਸਰੈਂਡਰ ਕਰਕੇ ਬੈਠੇ ਹਾਂ, ਉਹ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਉਸੇ ਤਰੀਕੇ ਨਾਲ ਗੁਲਾਮ ਪੈਦਾ ਹੋਣਗੀਆਂ। ਇਹ ਅਸਾਂ ਪੰਜਾਬੀਆਂ ਦੇ ਜਾਗਣ ਦਾ ਸਮਾਂ ਹੈ। ਉੱਠੋ ਮਰਿਓ ਸੁੱਤੇਓ ਘੂਕ ਪਿਓ, ਜਾਗਣ ਦਾ ਵੇਲਾ ਆਇਆ ਹੈ। ਮੇਰੇ ਵੱਲੋਂ ਇੰਨਾ ਕੁਝ ਹੀ। ਜਿਉਂਦੇ ਰਹੇ ਤੇ ਫਿਰ ਮਿਲਾਂਗੇ। ਰੱਬ ਰੱਖਾ।